ਅਸਲਾਮੁਅਲੈਕਮ ਜੀ, ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਅੱਜ ਅਸੀਂ ਗੱਲ ਕਰਾਂਗੇ ਕਸ਼ਮੀਰ 'ਤੇ ਕਿ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ, ਮਸਲਾ ਕੀ ਹੈ, ਵਜ੍ਹਾ ਕੀ ਹੈ। ਉਹ ਸਾਡੇ ਭਾਈ ਨੇ, ਮੁਸਲਮਾਨ ਨੇ, ਔਰ ਅਸੀਂ ਤਾਂ ਅੱਜ ਤੱਕ ਇਹ ਸੁਣਿਆ ਕਿ ਕਸ਼ਮੀਰ ਬਣੇਗਾ ਪਾਕਿਸਤਾਨ। ਹੁਣ ਪਤਾ ਨਹੀਂ ਕਿਹੜਾ ਕਸ਼ਮੀਰ ਪਾਕਿਸਤਾਨ ਬਣਾਉਣਾ ਨੇ ਜਾਂ ਦੇਣਾ ਨੇ ਜਾਂ ਕੀ ਕਰਨਾ ਨੇ। ਉਹਦੇ 'ਤੇ ਅਸੀਂ ਅੱਜ ਗੱਲ ਕਰਨੇ ਹਾਂ ਨਸੀਮ ਭਾਈ ਨਾਲ। ਜੀ ਨਸੀਮ ਭਾਈ, ਅਸਲਾਮੁਅਲੈਕਮ। ਵਾਲੇਕੁਮ ਸਲਾਮ ਰਹਿਮਤੁਲਾਹਿ ਵਬਰਕਾਤੁਹੂ। ਸਰ, ਕੀ ਹੋ ਰਿਹਾ ਕਸ਼ਮੀਰ ਦੇ ਵਿੱਚ? ਕੋਈ ਥੋੜ੍ਹੀ ਜਿਹੀ ਰੋਸ਼ਨੀ ਪਾਓ ਕਿ ਵਜ੍ਹਾ ਕੀ ਹੈ, ਮਸਲਾ ਕੀ ਹੈ। ਕਸ਼ਮੀਰ ਦੇ ਵਿੱਚ ਯਾਰ ਕੋਈ ਸਮਝ ਨਹੀਂ ਆਉਂਦੀ ਕਿ ਕੀ ਸਿਸਟਮ ਚੱਲ ਪਿਆ। 2023 'ਚ ਉਹਨਾਂ ਨੇ ਥੋੜ੍ਹਾ ਬਹੁਤ ਜਾਂਚ ਕੀਤਾ ਸੀ ਅਤੇ ਉਸ ਵਕਤ ਹਕੂਮਤ ਨੇ ਉਹਨਾਂ ਨੂੰ ਕਾਫੀ, ਉਹਨੇ ਸਾਰੀਆਂ ਗੱਲਾਂ ਹੀ ਮੰਨ ਲਈਆਂ ਸਨ। ਜੀ, ਬਿਜਲੀ ਵੀ $3 ਦੀ ਸਸਤੀ, $3 ਦੇਣ ਵਾਲੇ ਸਨ, ਕਾਫੀ ਹੋਰ ਸਹੂਲਤਾਂ ਦਿੱਤੀਆਂ ਸਨ। ਅਤੇ ਫਿਰ ਹੁਣ ਇਲੈਕਸ਼ਨ ਆਉਣ ਵਾਲਾ ਸੀ ਅਤੇ ਉਹਨਾਂ ਨੇ ਸੋਚਿਆ ਹੋਣਾ ਕਿ ਬਈ ਅਸੀਂ ਦੁਬਾਰਾ ਕੋਈ ਇਹਨਾਂ 'ਤੇ ਪ੍ਰੈਸ਼ਰ ਪਾਈਏ ਪਾਕਿਸਤਾਨ ਦੀ ਹਕੂਮਤ 'ਤੇ। ਨਹੀਂ, ਮੇਰਾ ਇੱਥੇ ਜੀ ਤੁਹਾਨੂੰ ਸੌਰੀ ਟੋਕਾਂ ਦਾ ਜੀ ਜੀ ਕਿ ਜਿਹੜੀਆਂ ਉਹਨਾਂ ਨੇ ਮੰਨੀਆਂ ਨੇ ਉਹ ਪਾਕਿਸਤਾਨ ਗੌਰਮੈਂਟ ਆਪਣੇ ਕੋਲੋਂ ਦਿੱਤੀਆਂ ਨੇ ਜਾਂ ਉਹਨਾਂ ਦਾ ਹੱਕ ਸੀ? ਦੇਖੋ, ਹੱਕ ਤੇ ਫਿਰ ਸਾਰੇ ਪਾਕਿਸਤਾਨ ਨੂੰ $3 ਦੀ ਬਿਜਲੀ ਦਿਓ। ਉਹ ਜਿਤਨਾ ਕਸ਼ਮੀਰ ਦਾ ਬੰਦਾ ਹੱਕਦਾਰ ਹੈ ਉਤਨਾ ਮੈਂ ਵੀ ਹੱਕਦਾਰ ਹਾਂ, ਤੁਸੀਂ ਵੀ ਹੱਕਦਾਰ ਹੋ। ਖੈਰ ਬਲੋਚਿਸਤਾਨ 'ਚ ਬੈਠੇ ਹੈ ਜਾਂ ਜਿੱਥੇ ਵੀ ਬੈਠੇ ਹੈ, ਸਿੰਧ 'ਚ ਬੈਠੇ ਹੈ, ਹੱਕਦਾਰ ਤਾਂ ਫਿਰ ਸਾਰੇ। ਵੇਖੋ, ਜੇ ਮੁਲਕ ਦੇ ਵਿੱਚ ਹੀ ਰਹਿ ਰਹੇ ਹੋ ਜਾਂ ਉਸ ਇੰਤਜ਼ਾਮੀਏ ਦੇ ਅੰਦਰ ਆਉਂਦੇ ਤਾਂ ਫਿਰ ਸਾਰੇ ਹੱਕਦਾਰ ਬਰਾਬਰ ਹੋਣਗੇ ਨਾ। ਤੁਸੀਂ ਇਹ ਨਹੀਂ ਕਹਿੰਦੇ ਕਿ ਇਹਨੂੰ ਜ਼ਿਆਦਾ ਦੇ ਦੇ, ਤੈਨੂੰ ਘੱਟ ਦੇ। ਅਸੈਂਬਲੀ ਵੱਖਰੀ ਹੈ ਨਾ, ਉਹਨਾਂ ਦਾ ਬਜਟ ਵੱਖਰਾ ਆਉਂਦਾ, ਉਹਨਾਂ ਦੀ ਅਸੈਂਬਲੀ ਵੱਖਰੀ ਹੈ, ਉਹਨਾਂ ਦਾ ਇੱਕ ਸਿਸਟਮ ਹੀ ਵੱਖਰਾ ਹੈ। ਅਤੇ ਉਹਨਾਂ ਦਾ ਸਿਸਟਮ ਜਿਹੜਾ ਹੈ ਜੋ ਵੀ ਹੈ ਉਹ ਕਿਤਨਾ ਕੁ ਆਪਣੀ ਆਵਾਮ ਵਾਸਤੇ ਕਰ ਰਿਹਾ ਹੈ। ਜਿਸ ਤਰ੍ਹਾਂ ਹੁਣ ਪਾਕਿਸਤਾਨ ਬਲੋਚਿਸਤਾਨ ਦੇ ਵਿੱਚ ਉਹ ਖੁਦ ਸਾਰਾ ਖਾ ਜਾਂਦੇ ਨੇ ਜਿਹੜੇ ਉੱਥੇ ਦੇ ਵਡੇਰੇ ਨੇ, ਔਰ ਉਹ ਕੇਸ ਸਾਰਾ ਪੰਜਾਬ 'ਤੇ ਪਾਉਂਦੇ। ਪੰਜਾਬ ਖਾ ਗਿਆ, ਕਿ ਪੰਜਾਬ ਨਾ ਹੋਵੇ ਅਤੇ ਬਲੋਚਿਸਤਾਨ 'ਚ ਤਾਂ ਗੰਦਮ ਵੀ ਨਹੀਂ ਹੁੰਦੀ, ਇਤਨਾ ਗੁਜ਼ਾਰਾ ਵੀ ਨਹੀਂ ਕਰ ਸਕਦੇ। ਉਹ ਸਿਰ ਨਰਾ ਸਰਾਹ ਹੈ, ਔਰ ਉਹਨਾਂ ਨੇ ਨਾ ਇਸ ਗੱਲ ਤੇ ਮੈਂ ਐਗਰੀ ਨਹੀਂ ਕਰਦਾ। ਕਿਸ ਚੀਜ਼ 'ਤੇ? ਹਮੇਸ਼ਾ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਠੀਕ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਨਾ ਹੋਵੇ ਤੇ ਉਹ ਜ਼ਿੰਦਾ ਨਹੀਂ ਰਹਿਣਗੇ ਬਲੋਚ। ਇਸ ਨਹੀਂ, ਉਹ ਤਾਂ ਵੇਖੋ ਪੰਜਾਬ, ਮੈਂ ਗੱਲ ਕਰ ਰਿਹਾ, ਲੇਕਿਨ ਪੰਜਾਬ ਨੂੰ ਜਿਤਨਾ ਉਹ ਬੁਰਾ ਕਹਿੰਦੇ ਨੇ ਜਾਂ ਕਹਿੰਦੇ ਨੇ ਪੰਜਾਬ ਉਹਨਾਂ ਅਸੀਂ ਕੀ ਨੁਕਸਾਨ ਕੀਤਾ, ਮੈਨੂੰ ਦੱਸੋ। ਸਰ ਦੇਖੋ, KP ਕੀ ਕੀਤਾ ਹੈ ਆ ਕਿ ਹੁਣ ਤੁਸੀਂ ਕਾਫੀ ਇੰਡੀਅਨ ਨੇ ਜੀ ਜਿਹੜੇ ਪਾਕਿਸਤਾਨ ਨੂੰ ਹੋ ਕੇ ਜਾਂਦੇ ਨੇ ਤੇ ਉਹ ਕਹਿੰਦੇ ਨੇ ਯਾਰ ਉਹ ਤੇ ਬੰਦੇ ਹੀ ਬਹੁਤ ਅੱਛੇ ਨੇ। ਕੋਈ ਸ਼ੱਕ ਨਹੀਂ ਹੈ। ਠੀਕ ਹੈ, ਵਜ੍ਹਾ ਕੀ ਹੈ ਕਿ ਉਹ ਆ ਕੇ ਵੇਖਦੇ ਨੇ। ਬਿਲਕੁਲ, ਪਹਿਲੇ ਉਹਨਾਂ ਨੂੰ ਉੱਥੇ ਦਿਖਾਇਆ ਜਾਂਦਾ ਜੋ ਉਹਨਾਂ ਨੇ ਉਹੀ ਵੇਖਣਾ। ਇਹ ਹਿਸਾਬ ਬਲੋਚੀਆਂ ਦਾ ਕਿ ਜੋ ਬਲੋਚੀਆਂ ਨੂੰ ਵਿਖਾਇਆ ਗਿਆ ਉਹਨਾਂ ਨੇ ਉਹੀ ਵੇਖਣਾ। ਅਤੇ ਮੈਂ ਵੀ ਤਾਂ ਇਹੀ ਅਰਜ਼ ਕੀਤੀ ਹੈ ਨਾ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਆਪਣੇ ਲੀਡਰਾਨ ਨੇ ਉੱਥੇ ਬੇਸਿਕਲੀ ਜੈਸੇ ਵਡੇਰਾ ਸਿਸਟਮ ਹੈ। ਜਿਹੜਾ ਉਹਨਾਂ ਦਾ ਲੀਡਰ ਹੈ ਉਹ ਹੀ ਸਾਰੇ ਜੋ ਫੰਡ ਆਉਂਦੇ ਨੇ ਆਪ ਖਾ ਪੀ ਜਾਂਦੇ ਨੇ ਅਤੇ ਆਵਾਮ ਨੂੰ ਕਹਿੰਦੇ ਕਿ ਹमें तो दिया ही कुछ नहीं है। ਉਹ ਆਪ ਹੀ ਖਾ ਗਏ ਨੇ। ਮਤਲਬ ਹਕੂਮਤ ਤਾਂ ਖੈਰ ਹੈ ਇਸਲਾਮਾਬਾਦ ਦੀ, ਲੇਕਿਨ ਕਹਿੰਦੇ ਪੰਜਾਬੀ ਖਾ ਗਏ ਨੇ। ਸਰ ਦੇਖੋ ਨਾ, ਅਤੇ ਗੱਲ ਇਹ ਕਿ ਕਸ਼ਮੀਰ ਹੋਵੇ, ਗਿਲਗਿਤ ਹੋਵੇ, ਅਸੀਂ ਇਹਨੂੰ ਬਲੋਚਿਸਤਾਨ ਨਾਲ ਕੰਪੇਅਰ ਨਹੀਂ ਕਰ ਸਕਦੇ। ਠੀਕ ਹੈ, ਲੇਕਿਨ ਮੈਂ ਤਾਂ ਪਾਕਿਸਤਾਨ ਦੀ ਸੀ ਨਾ। ਜਿਹੜੀ ਗੱਲ ਹੈ ਨਾ ਜੀ, ਉਹ ਤਕਰੀਬਨ ਕਾਮਨ ਹੀ ਹੈ। ਤੁਸੀਂ ਪ੍ਰਾਈਮ ਮਿਨਿਸਟਰ ਹੈ, ਜੀ ਸਰ, ਪ੍ਰੈਜ਼ੀਡੈਂਟ ਹੈ, ਜੀ ਇਹ ਹੈਡ ਨੇ। ਬਿਲਕੁਲ। ਇਹ ਜਦੋਂ ਫੰਡ ਇਸ਼ੂ ਕਰਦੇ ਨੇ ਔਰ ਅੱਗੇ ਸਿਸਟਮ ਤੱਕ ਨਹੀਂ ਪਹੁੰਚ ਰਿਹਾ ਤੇ ਕਿਆ ਇਹ ਪੁੱਛ ਨਹੀਂ ਸਕਦੇ? ਉਹਦੀ ਅਕਾਊਂਟੇਬਿਲਿਟੀ ਨਹੀਂ ਹੋਣੀ ਚਾਹੀਦੀ? ਅਕਾਊਂਟੇਬਿਲਿਟੀ ਤਾਂ ਮਸਟ ਹੋਣੀ ਚਾਹੀਦੀ, ਲੇਕਿਨ ਕਿਉਂ ਨਹੀਂ ਪੁੱਛਦੇ ਜਾਂ ਕੀ ਵਜ੍ਹਾ ਹੈ ਜਾਂ ਕਿਉਂ ਚੁੱਪ ਹੋ ਜਾਂਦੇ ਨੇ ਜਾਂ ਕੌਣ ਚੁੱਪ ਕਰਾ ਦਿੰਦਾ, ਇਹ ਸਵਾਲ ਹੋਣਾ ਚਾਹੀਦਾ ਨਾ। ਪ੍ਰੋਬਲਮ ਇਹ ਕਿ ਸਾਡੇ ਜਿਹੜੇ ਲੀਡਰ ਨੇ ਨਾ, ਜੀ ਜੀ, ਹੁਣ ਜਦੋਂ ਨਾਅਰਾ ਲੱਗਾ ਸੀ ਜਾਗ ਪੰਜਾਬੀ ਜਾਗ, ਤੇਰੀ ਪੱਗ ਨੂੰ ਲੱਗ ਗਿਆ ਦਾਗ। ਆਈ ਥਿੰਕ ਇਟ ਵਾਸ 93। ਵਾਈ? ਕਿਉਂਕਿ ਉਸ ਵਕਤ 2 ਇਲੈਕਸ਼ਨ ਉਹ ਹੋਏ ਸਨ। ਸਿਰਫ ਆਪਣੀ ਜ਼ਾਤ ਵਾਸਤੇ ਸਾਨੂੰ ਪੰਜਾਬੀਆਂ ਨੂੰ ਉਕਸਾਇਆ ਜਾ ਰਿਹਾ ਸੀ। ਜੀ, ਉਸ ਵਕਤ ਪੰਜਾਬ ਦਾ ਇਸੇ ਤਰ੍ਹਾਂ ਹੀ ਬਲੋਚਿਸਤਾਨ ਹੈ, ਸਿੰਧ ਹੈ, KP ਹੈ, ਉਹਨਾਂ ਨੂੰ ਅਵਾਮ ਨੂੰ ਇੰਤਸ਼ਾਰ 'ਚ ਲਿਆਉਣ ਵਾਸਤੇ, ਜਜ਼ਬਾਤੀ ਕਰਨ ਵਾਸਤੇ ਇਹ ਗੱਲਾਂ ਕਰਦੇ ਨੇ। ਗਲਤ ਕਰਦੇ ਨੇ ਨਾ। ਮੇਰਾ ਨਹੀਂ ਖਿਆਲ ਕਿ ਸਾਡਾ ਕੋਈ, ਅਗਰ ਉਹਨਾਂ ਲੋਕਾਂ ਤੱਕ ਸਹੀ ਖਬਰ ਆਪਣੇ, ਸਹੀ ਹੱਕਦਾਰ ਤੱਕ ਫੰਡ ਆਪਣੇ, ਤਾਂ ਉਹਨਾਂ ਨੂੰ ਸਾਡੇ ਨਾਲ ਕੋਈ ਪ੍ਰੋਬਲਮ ਹੋਵੇ। ਸਾਡਾ ਦੀ ਆਪਣੇ ਸਿਸਟਮ ਨਾਲ ਹੋਣਾ ਚਾਹੀਦਾ ਨਾ। ਦੇਖੋ, ਨਹੀਂ, ਸਿਸਟਮ ਨਾਲ ਹੁੰਦਾ ਹੀ ਹੈ ਨਾ, ਲੇਕਿਨ ਸਿਸਟਮ ਵਾਲੇ ਤਾਂ ਅੱਗੇ ਦੱਸਦੇ ਨਹੀਂ ਨਾ ਕਿ ਸਾਨੂੰ ਇਹਨਾਂ ਕੋਈ ਲੱਭਾ। ਹੁਣ ਬਲੋਚਿਸਤਾਨ ਦੇ ਵਿੱਚ ਵੋਟ ਜਿਹੜਾ ਉਹ 50 ਵੋਟਾਂ ਦਾ MPA ਬਣ ਜਾਂਦਾ, 250 ਵੋਟ ਤੇ MNA ਬਣ ਜਾਂਦਾ। ਇਹ ਤਾਂ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਅਕਾਊਂਟੇਬਿਲਿਟੀ ਕਰਨੀ ਚਾਹੀਦੀ ਔਰ ਉਹਨਾਂ ਨੂੰ ਪੁੱਛਣਾ ਚਾਹੀਦਾ
ਈਵਨ ਕਿ ਇਹਦੇ ਵਿੱਚ ਮੈਂ ਸਮਝਦਾ ਕਿ ਸਾਡੀ ਫੌਜ ਨੂੰ ਵੀ ਪੁੱਛਣਾ ਚਾਹੀਦਾ ਕਿ ਭਈ ਅਸੀਂ ਮਰਨੇ ਆਪੇ, ਸਾਡੇ ਜਵਾਨ ਇੱਥੇ ਸ਼ਹੀਦ ਹੋ ਰਹੇ ਨੇ ਸਹੀ ਗੱਲ ਹੈ। ਇਹਨਾਂ ਨਾਲ ਲੜ ਕੇ। ਤੁਸੀਂ ਇਹਨਾਂ ਨੂੰ ਇਹਨਾਂ ਦੇ ਫੰਡ ਤੋੜ ਅਪੜਾਓ, ਇਹਨਾਂ ਨੂੰ ਸਹੂਲੀਅਤ ਦਿਓ, ਇਹਨਾਂ ਨੂੰ ਸਕੂਲਿੰਗ ਅੱਛੀ ਦਿਓ ਤਾਂ ਕਿ ਇਹਨਾਂ ਕੋਲ ਨੌਲੇਜ ਹੋਏ ਔਰ ਇਹਨਾਂ ਨੂੰ ਪਤਾ ਲੱਗੇ। ਸਹੀ ਗੱਲ ਹੈ। ਉੱਥੇ ਸਕੂਲ ਹੀ ਕੋਈ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਕਸ਼ਮੀਰ ਦੇ ਵਿੱਚ ਹੈ, ਕਸ਼ਮੀਰ ਦੇ ਲੋਕ ਥੋੜੇ ਉਹਨਾਂ ਨਾਲ ਡਿਫਰੈਂਟ ਨੇ। ਨਹੀਂ, ਬਹੁਤ ਡਿਫਰੈਂਟ ਹੈ। ਇਹਨਾਂ ਕੋਲ ਟੈਕਨੋਲੋਜੀ ਵੀ ਹੈ ਜੀ। ਉਹਨਾਂ ਨੂੰ ਇਹ ਵੀ ਪਤਾ ਕਿ ਪਾਕਿਸਤਾਨੀ ਨੇ ਜਿਹੜੇ ਇਹ ਸਾਡੇ ਨਾਲ ਕਿਤਨੇ ਮੁਖਲਸ ਨੇ ਤੇ ਅਸੀਂ ਇਹਨਾਂ ਨਾਲ ਕਿਤਨੇ ਮੁਖਲਸ ਹਾਂ। ਉਹਨਾਂ ਦੀ ਜੋ ਮੈਨੂੰ ਸਮਝ ਆਈ ਹੈ ਨਾ, ਉਹਨਾਂ ਦੀ ਲੜਾਈ ਹੈ ਆਪਣੇ ਹਕੂਕ ਲਈ। ਠੀਕ ਹੈ। ਔਰ ਜਿਹੜਾ ਰਾਈਟ ਮੇਰਾ ਬਣਦਾ ਨਾ, ਉਹ ਮੈਨੂੰ ਲੱਭਣਾ ਚਾਹੀਦਾ। ਜਾਇਜ਼ ਹੋਵੇ ਤੇ ਮਿਲਣਾ ਚਾਹੀਦਾ। ਜਾਇਜ਼, ਬਿਲਕੁਲ ਜਾਇਜ਼, ਨਜਾਇਜ਼ ਨਹੀਂ। ਬਿਲਕੁਲ। ਹੁਣ ਜਿਹੜਾ ਉਹਨਾਂ ਦਾ ਤੁਸੀਂ ਮੋਟਾ ਜਿਹਾ ਵੇਖ ਲਓ, ਜਿਹੜਾ 12 ਸੀਟਾਂ ਦਾ ਰੌਲਾ ਜੀ, ਇਹ 12 ਕਹਿੰਦੇ ਨੇ, ਉਹ ਮੇਰਾ ਖਿਆਲ ਹੈ 4 ਤੇ ਅੜੇ ਸੀ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਠੀਕ ਹੈ ਕਿ 4 ਰੱਖੋ। ਸੋ ਮੇਰਾ ਖਿਆਲ ਹੈ ਕਿ ਅਗਰ ਜਿਹੜਾ ਤੇ ਲਾ ਹੈ ਨਾ ਮੁਹਾਜਰੀਨ ਦੀਆਂ ਸੀਟਾਂ ਦਾ, ਜੀ ਜੀ, ਉਹਨਾਂ ਨੂੰ ਮੁਹਾਜਰੀਨ ਦੀਆਂ ਸੀਟਾਂ ਹੀ ਕਹਿੰਦੇ ਨੇ, MLA ਜਿਹੜੇ ਜੀ ਜੀ, ਜਿਹੜੀਆਂ 12 ਸੀਟਾਂ ਨੇ। ਬਿਲਕੁਲ। ਹੁਣ ਮੈਂ ਇੱਕ ਦੋ ਬੰਦਿਆਂ ਨੂੰ ਪਰਸਨਲੀ ਜਾਣਨਾ ਜਿਹੜੇ ਜਿਨ੍ਹਾਂ ਦਾ ਤਲਕ ਹੀ ਕੋਈ ਨਹੀਂ ਦੂਰ ਦੂਰ ਤੱਕ, ਤੇ ਉਹ ਵੀ MLA ਬਣ ਜਾਂਦੇ ਨੇ। ਉਹ ਗਲਤ ਗੱਲ ਹੈ ਨਾ, ਉਹਨਾਂ ਦੇ ਮੁਹਾਜਰਾਂ ਦੇ ਵਿੱਚੋਂ ਹੀ ਉਹਨਾਂ ਦਾ ਹੋਣਾ ਚਾਹੀਦਾ ਲੀਡਰ। ਸਿੰਧ ਦੇ ਵਿੱਚ ਬੈਠਿਆ, ਉਹ ਮੁਹਾਜਰ ਨਹੀਂ, ਉਹ ਸਿੰਧੀ ਹੈ ਜੀ, ਤੇ ਉਹਦੇ ਕੋਲ ਵੀ ਵਜ਼ਾਰਤ ਹੈ। ਉਹ ਗਲਤ ਗੱਲ ਹੈ। ਫਿਰ ਜਿਹੜੇ 12 ਸੀਟਾਂ ਵਾਲੇ ਨੇ, ਇਹ 12 ਦੇ 12 ਹੀ ਮਿਨਿਸਟਰ ਨੇ। ਠੀਕ ਹੈ। ਜਿਹੜਾ ਕਸ਼ਮੀਰੀ ਉਹਨਾਂ ਨੂੰ ਮਿਨਿਸਟਰੀਆਂ ਵੀ ਨਹੀਂ ਲੱਭ ਰਹੀਆਂ। ਇਹ ਦੋਨੋਂ ਬੈਲੈਂਸ ਆਊਟ ਕਰਨਾ ਪੈਗਾ। ਫਿਰ ਚੇਅਰਮੈਨ ਕਮੇਟੀ ਦਾ ਜਿਹੜਾ ਚੇਅਰਮੈਨ ਬਣਦਾ ਕਸ਼ਮੀਰ ਕਮੇਟੀ ਦਾ, ਹੁਣ ਫਜ਼ਲੁਰ ਰਹਿਮਾਨ ਦਾ ਕੀ ਤਾਲੁਕ ਹੈ ਕਸ਼ਮੀਰ ਕਮੇਟੀ ਨਾਲ? ਦੂਰ ਤੱਕ ਕੋਈ ਨਹੀਂ ਬਣਨਾ ਚਾਹੀਦਾ। ਕਮਰ ਜ਼ਮਾਨ ਕਾਇਰੇ ਦਾ ਕੀ ਤਾਲੁਕ ਹੈ ਕਸ਼ਮੀਰ ਕਮੇਟੀ ਨਾਲ? ਕੋਈ ਨਹੀਂ ਬਣਨਾ ਹੀ ਨਹੀਂ ਚਾਹੀਦਾ। ਉਹਨਾਂ ਦੇ ਵਿੱਚ ਹੋਵੇ ਨਾ। ਦੇਖੋ, ਮੈਂ ਕਾਇਰਾ ਸਾਹਿਬ ਨੂੰ ਜਾਣਨਾ, ਇਹ ਕਸ਼ਮੀਰ ਕਮੇਟੀ ਦੇ ਚੇਅਰਮੈਨ ਰਹੇ ਨੇ, ਇਹਨਾਂ ਕੋਈ ਦਰਖਤ ਨਹੀਂ ਛੱਡਿਆ ਉੱਥੇ। ਵਾਹ ਜੀ ਵਾਹ। ਇਹਨਾਂ ਦੀਆਂ ਫੈਕਟਰੀਆਂ ਨੇ ਜਿਹੜੀਆਂ ਦਰਵਾਜ਼ੇ ਬਣਾਉਂਦੀਆਂ ਨੇ, ਸਿਆਲਕੋਟ ਵਿੱਚ ਵੀ ਲਾਈ ਨੇ, ਤੇ ਮੇਰਾ ਖਿਆਲ ਹੈ ਕੋਈ ਲਾਲੇ ਮੂਸੇ ਵੀ ਆਏ। ਮੇਰਾ ਖਿਆਲ ਉਹਦੇ ਬਾਰੇ ਮਸ਼ਹੂਰ ਨਹੀਂ ਆ, ਲੇਕਿਨ ਮੈਨੂੰ ਲੱਗਦਾ ਕਿ ਲਾਲੇ ਮੂਸੇ GT ਰੋਡ ਦੇ ਉੱਤੇ ਵੀ ਆਏ। ਉਹ ਜਿਤਨਾ ਦਰਖਤ ਸੀ ਉਹ ਕਸ਼ਮੀਰ ਤੋਂ ਆਉਂਦਾ ਰਿਹਾ। ਅਜ਼ਿਆਤੀ ਇਹ ਕੀਤਾ ਨਹੀਂ ਤਾਂ ਗਲਤ। ਦੇਖੋ, ਇਹ ਚੀਜ਼ਾਂ ਨੇ ਜਿਹੜੀ ਹੁਣ ਫਜ਼ਲੁਰ ਰਹਿਮਾਨ ਸਾਹਿਬ ਪਤਾ ਨਹੀਂ ਕਿਤਨੇ ਲੱਖ ਦੀ ਸਿਰਫ ਲੱਸੀ ਪੀ ਗਏ ਪੇਪਰਾਂ ਵਿੱਚ। ਲੇਕਿਨ ਤੁਸੀਂ ਕਹਿੰਦੇ ਹੋ ਜਿਤਨੇ ਪੇਪਰ ਕਾਲੇ ਹੋਣ ਉਤਨਾ ਕੰਮ ਚੰਗਾ ਹੁੰਦਾ। ਉਹ ਬਸ ਜਸਟੀਫਾਈ ਕਰ ਦਿਓ, ਕਿਸੇ ਨੇ ਵੇਖਣਾ ਨਹੀਂ ਹੈਗਾ। ਕਾਲੇ ਹੋ ਰਹੇ ਨੇ ਕਿ ਇੰਨੇ ਲੱਖ ਦੀ ਫਜ਼ਲੁਰ ਰਹਿਮਾਨ ਸਾਹਿਬ ਲੱਸੀ ਪੀ ਗਏ ਨੇ। ਗੱਲ ਹੈ ਕਿ ਇਹ ਜਿਹੜੀ ਹੈ ਇਹ ਉਹਨਾਂ ਨਾਲ ਜ਼ਿਆਦਤੀ ਹੈ। ਨਹੀਂ ਅਜ਼ਿਆਤੀ ਉਹਨਾਂ ਆਪਣਾ ਹੋਣਾ ਚਾਹੀਦਾ ਹੈ। ਉਹਨਾਂ ਮੁਹਾਜਰਾਂ ਦੇ ਵਿੱਚੋਂ ਹੀ ਉਹਨਾਂ ਦਾ ਲੀਡਰ ਹੋਵੇ। ਫਿਰ ਬੇਸ਼ੱਕ ਜਿੰਨੀ ਸੀਟਾਂ ਹੋਣ, ਇਹ ਜਿਹੜੀਆਂ ਬਣਦੀਆਂ ਨੇ, ਜੀ ਬੇਸ਼ੱਕ 4 ਬਣਨ, 14 ਬਣਨ, 10 ਬਣਨ, 12 ਜੋ ਬਣਨ, ਵੀ ਬਣਾ ਨਾ, ਜੋ ਵੀ ਉਹਦਾ ਇੱਕ ਪਿਆਰ ਨਾਲ ਬਹਿ ਕੇ ਗੱਲ ਹੋਣੀ ਜਿਤਨੀ ਆਬਾਦੀ ਹਿਸਾਬ ਨਾਲ ਗਲਬਨ ਹੁੰਦੀ ਹੈ ਨਾ, ਜਿਸ ਦੀ ਆਬਾਦੀ ਹਿਸਾਬ ਨਾਲ ਬਣਾ ਦੇਣ। ਜੀ ਤੇ ਉਹ ਹੁਣ ਜਿਹੜੇ ਕਸ਼ਮੀਰੀ ਸਾਡੇ ਕੋਲ ਵੀ ਆ ਨੇ, ਜੀ ਜੀ, ਔਰ ਵਾਹਵਾ ਨੇ, ਥੋੜੇ ਜਿਹੇ ਵੀ ਨਹੀਂ। ਬਸ ਵਿਚਾਰੇ ਉਹ ਮੁਹਾਜਰ ਹੋ ਕੇ ਆਏ ਨੇ ਨਾ, ਪਰ ਪਾਸੋਂ ਵੀ ਤੇ ਇਸ ਪਾਸੋਂ ਵੀ ਸਾਰਿਆਂ ਨੂੰ। ਫਿਰ ਇੱਧਰ ਨਹੀਂ, ਪਰਿਓ ਨਹੀਂ ਆਏ, ਪਰਿਓ ਤਾਂ ਅਸੀਂ ਵੀ ਉਧਰੋਂ ਹੀ ਆਏ ਆ। ਪਿੱਛੋਂ ਬੜੀ ਦੁਨੀਆ ਜਿਹੜੀ ਉਧਰੋਂ ਆਈ ਹੈ। ਸਿਆਲਕੋਟ ਤੁਹਾਡਾ ਸਾਰਾ ਕਸ਼ਮੀਰ ਚ ਉੱਠ ਕੇ ਆਏ ਆ, ਲੇਕਿਨ ਸਿਆਲਕੋਟ ਤੋਂ ਸੀਟ ਕਿਸੇ ਨੂੰ ਨਹੀਂ ਲੱਭਦੀ। ਇਹ ਜਿਹੜੇ ਖਾਜੇ ਨੇ ਤੇ ਮੀਰ ਨੇ ਤੇ ਬੱਟ ਨੇ ਤੇ ਕਿੱਥੋਂ ਆਏ ਨੇ? ਇਹ ਟੋਟਲ ਉੱਥੋਂ ਆਏ ਨੇ। ਲੇਕਿਨ ਇਹਨਾਂ ਨੂੰ ਸੀਟ ਦੇਣੀ ਚਾਹੀਦੀ ਹੈ ਨਾ, ਜਿਹੜਾ ਨਾ ਚੁਣਿਆ, ਜਿਹੜੇ ਉਹਨਾਂ ਵਿੱਚੋਂ ਜੀ। ਮਾਜਰ ਤੇ ਇਹ ਨੇ ਨਾ ਬੇਸਿਕਲੀ। ਬਿਲਕੁਲ। ਮਾਜਰਾਂ ਦੀਆਂ ਸੀਟਾਂ ਇਹ ਗਈਆਂ ਕਿ ਜਿਹੜੇ ਕਸ਼ਮੀਰੀ ਉਧਰੋਂ ਮਾਜਰ ਹੋ ਕੇ ਇੱਧਰ ਆ ਗਏ ਪਾਕਿਸਤਾਨ, ਉਹਨਾਂ ਨੂੰ ਸੀਟਾਂ ਦਿੱਤੀਆਂ ਜਾਣਦੀਆਂ ਜੀ। ਇਹਦੇ ਵਿੱਚ ਟਵਾਣਿਆਂ ਦੀਆਂ ਤੇ ਮਰਾਣਿਆਂ ਦੀਆਂ ਤੇ ਫਲਾਣਿਆਂ ਧਮਕਾਣਿਆਂ ਦੀਆਂ ਸੀਟਾਂ ਤਾਂ ਨਹੀਂ ਨਾ। ਨਹੀਂ, ਇਹ ਸੀਟਾਂ ਦਿੱਤੀਆਂ ਜਾਂਦੀਆਂ ਨੇ ਕਿ ਇਤਨੀਆਂ ਸੀਟਾਂ PP ਦੀਆਂ ਨੇ, ਇਤਨੀਆਂ ਨੂਨ ਦੀਆਂ ਨੇ, ਇਤਨੀਆਂ ਲਾਮ ਦੀਆਂ ਨੇ, ਮੀਮ ਦੀਆਂ ਨੇ। ਉਹ ਸੀਟਾਂ ਫਿਰ ਵੰਡ ਕੇ ਉਹ ਇਲੈਕਸ਼ਨ ਤੋਂ ਬਾਅਦ ਹੋਣਾ ਚਾਹੀਦਾ। ਸਿਲੈਕਟ ਤਾਂ ਹੋਣਾ ਨਹੀਂ ਚਾਹੀਦਾ ਨਾ ਸਰ। ਨਹੀਂ, ਤੁਸੀਂ ਟਿਕਟ ਜਦੋਂ ਦਿੰਦੇ ਹੋ ਤਾਂ ਸਿਲੈਕਸ਼ਨ ਹੈ ਨਾ ਤੁਹਾਡੀ ਨੂਨ ਲੀਗ ਦੀ। ਟਿਕਟ ਸਾਰੀ ਪਾਰਟੀ ਹੋਣਾ ਚਾਹੀਦਾ, ਹਰ ਪਾਰਟੀ ਲੜੇ। 12 ਸੀਟਾਂ ਤੁਸੀਂ ਟਿਕਟ ਉਸ ਬੰਦੇ ਨੂੰ ਦੇਣੀ ਹੈ ਜਿਹੜਾ ਐਲੀਜੀਬਲ ਹੈ। ਆਈ ਅੰਡਰਸਟੈਂਡ ਦੈਟ, ਮੈਂ ਗੱਲ ਬਟ 12 ਸੀਟਾਂ ਤੇ 36 ਬੰਦੇ ਵੀ ਖੜੇ ਸਕਦੇ ਨੇ ਹਰ ਜਗ੍ਹਾ ਤੋਂ। 3 ਪਾਰਟੀਆਂ ਦੇ ਸਰ ਮੈਂ ਕਹਿੰਦਾ 100 ਬੰਦਾ ਖਲੋ ਜੇ ਜੀ, ਲੇਕਿਨ ਸ਼ਰਤ ਹੈ ਹੋਵੇ ਕਸ਼ਮੀਰ ਦਾ, ਹੋਵੇ ਮਾਜਰ ਫਰੋਮ ਕਸ਼ਮੀਰ। ਜੀ ਬਿਲਕੁਲ।
ਮੈਂ ਇਹ ਗੱਲ ਕਰ ਰਿਹਾ, ਜੀ ਉਹ ਪਾਰਟੀ ਨੂੰ ਸੋਚਣਾ ਚਾਹੀਦਾ ਪਹਿਲੇ ਕਿ ਅਸੀਂ ਕਸ਼ਮੀਰੀ ਨੂੰ ਦਈਏ। ਕਾਨੂੰਨ ਹੋਣਾ ਚਾਹੀਦਾ ਹੈ, ਪਾਰਟੀ ਦੀ ਠੀਕ ਹੈ। ਸੋਚ ਹੋਵੇ, ਕਾਨੂੰਨ ਹੋਣਾ ਚਾਹੀਦਾ ਕਿ ਇਸ ਦੇ ਮੁਤਾਬਿਕ ਚੱਲਣਾ ਜੇ। ਫਿਰ ਉਹ ਕਹਿੰਦੇ ਨੇ ਜੀ ਇੱਥੇ ਜਿਹੜਾ ਆਵਾਮ ਨੂੰ ਕੋਈ ਚੀਜ਼ ਨਹੀਂ ਲੱਭਦੀ, ਤੇ ਜਿਹੜੇ ਉਹ ਮਿਨਿਸਟਰ ਆ ਰਹੇ ਨੇ ਉਹ ਪਰਾਡੂਆਂ ਲੈ ਕੇ ਫਿਰ ਰਹੇ ਨੇ ਤੇ ਲੈਂਡ ਕਰੂਜ਼ਰਾਂ ਫਿਰ ਰਹੇ ਨੇ। ਇਹ ਗਲਤ ਗੱਲ ਹੈ, ਇਹ ਤਾਂ ਮਤਲਬ ਹਰ ਜਗ੍ਹਾ ਤੇ ਗਲਤ ਹੈ। ਤੁਹਾਡੇ ਜਿਸ ਤਰ੍ਹਾਂ ਜਿਹੜੇ ਫੰਡ ਆ ਰਹੇ ਨੇ ਉਹ ਅੱਗੇ ਲੱਗ ਨਹੀਂ ਰਹੇ, ਇਹ ਵੀ ਗਲਤ ਗੱਲ ਹੈ। ਅਸਲ ਰੌਲਾ ਤਾਂ ਉਹਨਾਂ ਦਾ ਇਹ ਹੈ ਨਾ। ਨਹੀਂ, ਤਰੱਕੀ ਹੋਣੀ ਚਾਹੀਦੀ, ਕੰਮ ਹੋਣਾ ਚਾਹੀਦਾ ਹੈ, ਔਰ ਸਰ ਜੋ ਨਹੀਂ ਕਰਾਉਂਦਾ ਤਾਂ ਉਹਨਾਂ ਦੇ ਜਿਹੜਾ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ। ਪਾਕਿਸਤਾਨ ਦੀ ਸ਼ਾਹਰਗ ਸਮਝਿਆ ਜਾਂਦਾ ਸੀ, ਅਜੇ ਵੀ ਹੈ, ਠੀਕ ਹੈ, ਕੋਈ ਸ਼ੱਕ ਨਹੀਂ ਹੈ। ਅਸੀਂ ਉਸੇ ਹੀ ਕਸ਼ਮੀਰ ਨਾਲ ਲੜਨ ਲੱਗੇ ਆਪੂ। ਬਸ ਮਿਸਅੰਡਰਸਟੈਂਡਿੰਗ ਹੋਈ, ਠੀਕ ਹੋ ਜਾਏਗਾ ਕੰਮ, ਨਹੀਂ ਅੰਡਰਸਟੈਂਡ ਹੋ ਜਾਏਗੀ, ਲੜਨ ਦੀ ਜ਼ਰੂਰਤ ਨਹੀਂ ਪੈਣੀ, ਅੰਡਰਸਟੈਂਡਿੰਗ ਹੋ ਜਾਏਗੀ। ਅਸਲ 'ਚ ਉਹ ਪਿਛਲੀ ਦਫਾ ਦੀ ਵਜ੍ਹਾ ਤੋਂ ਅਸੀਂ ਉਹਨਾਂ ਦੇ ਨਾਲ ਆ ਜੀ, ਤੇ ਉਹ ਲੜਨਾ ਨਹੀਂ ਚਾਹੀਦਾ। ਵੇਖੋ ਉਹ ਜਿਹੜਾ ਦੂਸਰੇ ਪਾਸੇ ਜਿਹੜਾ ਮਕਮੂਦ ਜੰਮੂ ਕਸ਼ਮੀਰ ਗਾਲਬਨ 18 ਤੋਂ ਜਾਂ 19 ਤੋਂ ਲੈ ਕੇ ਅਜੇ ਤੱਕ ਉੱਥੇ ਕਰਫਿਊ ਲਗਾ ਪਿਆ, ਔਰ ਸਖਤ ਤਰੀਨ ਦੁਨੀਆ 'ਤੇ ਸਮਝੋ ਜੇਲ੍ਹ ਹੈ ਬਹੁਤ ਵੱਡੀ, ਔਰ ਉੱਥੇ ਜੋ ਜ਼ੁਲਮ ਜ਼ਿਆਦਤੀਆਂ ਹੋ ਰਹੀਆਂ ਨੇ, ਉਹ ਸਾਨੂੰ ਸਾਰਿਆਂ ਨੂੰ ਦੁੱਖ ਹੋਣਾ ਚਾਹੀਦਾ, ਉਹਦੇ 'ਤੇ ਕੋਈ ਅਮਲ ਕਰਨਾ ਚਾਹੀਦਾ, ਉਹਦੇ 'ਤੇ ਕੰਮ ਕਰਨਾ ਚਾਹੀਦਾ, ਉਹਦੇ 'ਤੇ ਬਜਾਏ ਕਿ ਅਸੀਂ ਆਪਸ ਹੀ ਲੜ ਪਈਏ, ਠੀਕ ਹੈ ਨਾ। ਤੇ ਜਿਹੜੇ ਇਸ ਪਾਸੇ ਵਾਲੇ ਨੇ ਇਹਨਾਂ ਨੂੰ ਜੇ ਕੋਈ ਫਰਕ ਹੈ ਤੇ ਵੇਖਣ ਕਿ ਪਰਲੇ ਪਾਸੇ ਕੀ ਹੋ ਰਿਹਾ। ਚੀਜ਼ ਜਿਹੜੀ ਹੁੰਦੀ ਹੈ ਨਾ, ਜਿਹੜਾ ਘਰ ਦਾ ਬਾਪ ਹੈ ਜਾਂ ਵਡੇਰਾ, ਉਹਦਾ ਕੰਮ ਹੁੰਦਾ ਸਾਰਿਆਂ ਨੂੰ ਬਾਲਣਾ ਔਰ ਸਮਝਾਉਣਾ ਜੀ। ਤੇ ਜੇ ਉਹ ਹੀ ਉੱਠ ਕੇ ਤੇ ਲੜਨ ਲੱਗ ਪਵੇ ਨਾ, ਫਿਰ ਕੰਮ ਨਹੀਂ ਬਣਦਾ। ਇਹ ਸਾਡਾ ਜਿਹੜਾ ਪੰਜਾਬ ਦੀ ਲੀਡਰਸ਼ਿਪ ਹੈ ਜਿਹੜੀ, ਉਹਨਾਂ ਨੂੰ ਸੋਚਣਾ ਚਾਹੀਦਾ ਔਰ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਕਿ ਅਸੀਂ ਘੁਲਣਾ ਨਹੀਂ। ਅਸਲ 'ਚ ਇਸ ਟਾਈਮ ਦੀ ਤੁਹਾਡੀ ਗੱਲ ਟੁਕਣ ਹੁੰਦੀ ਹੈ ਜੀ। ਇਹ ਜਿਹੜਾ 2024 'ਚ ਇਲੈਕਸ਼ਨ ਹੋਇਆ ਨਾ ਫਰਵਰੀ 8 ਨੂੰ, ਜੀ, ਕਿਸੇ ਦੇ ਕੋਲ ਕੋਈ ਪਾਵਰ ਨਹੀਂ, ਕਿਸੇ ਨੂੰ ਕੋਈ ਸਮਝ ਨਹੀਂ ਹੈ, ਬਸ ਜਿਤਨਾ ਜਿਹਦਾ ਹੱਥ ਪੈਂਦਾ ਉਹ ਉਤਨਾ ਛਿੱਕੇ ਜੇਬ 'ਚ ਪਾ ਕੇ ਲੁੱਟ ਕੇ ਲਿਜਾ ਰਹੇ। ਉਸ ਤੋਂ ਇਲਾਵਾ ਕੋਈ ਕਹਿਣਾ ਕਿ ਇਹਨੇ ਕੋਈ ਕਾਨੂੰਨ ਬਦਲੀ ਕਰ ਦੇਣਾ, ਇਹ ਕਰ ਦੇਣਾ, ਉਹ ਕਿਸੇ ਦੇ ਕੋਲ ਕੋਈ ਗੁੰਜਾਇਸ਼ ਨਹੀਂ ਜੇ। ਗਲਤ ਗੱਲ ਹੈ। ਜਿਹਦੇ ਵੀ ਹੱਥ ਵਿੱਚ ਇਖਤਿਆਰ ਹੈ ਨਾ, ਉਹਨੂੰ ਕਰਨਾ ਚਾਹੀਦਾ ਹੈ, ਉਹਨੂੰ ਸੋਚਣਾ ਚਾਹੀਦਾ ਕਿ ਜ਼ਬਰ ਨਾਲ ਕੰਮ ਨਹੀਂ ਹੁੰਦੇ, ਪਿਆਰ ਮੁਹੱਬਤ ਨਾਲ ਤਰੀਕੇ ਨਾਲ ਜਿਹੜਾ ਕੰਮ ਹੋ ਸਕਦਾ ਹੈ। ਦੇਖੋ ਨਾ, ਪਿਆਰ ਨਾਲ ਕੰਮ ਸੌਖਾ ਹੋ ਜਾਂਦਾ ਔਰ ਸਹੀ ਹੁੰਦਾ ਨਾ ਹੀ ਇਹਦਾ ਜੀ, ਕਿਉਂਕਿ ਤੁਸੀਂ ਇਹ ਲੜਾਈ ਝਗੜੇ ਨਾਲ ਫਿਰ ਵੈਰ ਪੈ ਜਾਂਦੇ ਨੇ, ਫਿਰ ਆਪਣਾ ਨੁਕਸਾਨ ਹੀ ਕਰਨਾ ਚਾਹੀਦਾ। ਆਪਣੇ ਬੰਦੇ ਘਰ ਦੇ ਖਿਲਾਫ ਹੋ ਜਾਣ ਨਾ ਤੇ ਬੰਦਾ ਬਾਹਰ ਨਹੀਂ ਚੱਲ ਸਕਦਾ। ਤੁਸੀਂ ਦੇਖੋ, ਤੁਹਾਨੂੰ ਸ਼ਾਇਦ ਆਈਡੀਆ ਹੋਵੇ, ਇੱਕ ਟਾਈਮ ਸੀ 90 ਦੇ ਵਿੱਚ, ਤੇ ਜਮਾਤ ਇਸਲਾਮੀ ਵਾਲੇ ਜਾਂਦੇ ਹੁੰਦੇ ਸੀ ਪਿੰਡਾਂ 'ਚ, ਚਲੋ ਚਲੋ ਕਸ਼ਮੀਰ ਚਲੋ ਜੀ, ਬੜਾ ਨਾਰਾ ਚੱਲਦਾ ਸੀ ਇਹ। ਜਹਾਦ ਤੇ ਬੜੀ ਦੁਨੀਆ ਇਹਨਾਂ ਉਕਸਾਈ, ਬੜੇ ਮੁੜੇ ਉੱਥੇ ਮਰਵਾਏ। ਅੱਜ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਕਸ਼ਮੀਰ ਦੇ। ਉਹ ਕਿੱਧਰ ਗਏ ਨੇ? ਕਿਉਂਕਿ ਹੁਣ ਜਿਹੜਾ ਮੈਨੂੰ ਲੱਗਦਾ ਉਹ ਖਾਮੋਸ਼ ਹੀ ਕਰਾਤਾ ਕਿ ਤੁਸੀਂ ਗੱਲ ਨਹੀਂ ਕਰਨੀ। ਸਰ ਨਹੀਂ, ਦੇਖੋ ਗੱਲ ਕਰਨੀ ਚਾਹੀਦੀ ਹੈ, ਮੈਂ ਨਹੀਂ ਕਹਿੰਦਾ ਕਿ ਗਲਤ ਕਰੋ ਜਾਂ ਤੁਸੀਂ ਕਿਸੇ ਦੇ ਖਿਲਾਫ ਕਰੋ। ਗੱਲ ਜਿਹੜੀ ਸਹੀ ਹੈ ਅਸੂਲ ਦੀ, ਉਹ ਤਾਂ ਕਰਨੀ ਚਾਹੀਦੀ ਹੈ ਨਾ। ਇਸ ਮਾਮਲੇ 'ਤੇ ਸਾਡਾ ਕੋਈ ਕਿਸੇ ਨਾਲ ਇਖਤਲਾਫ ਨਹੀਂ। ਅਸੀਂ ਇੱਕ ਜਨਰਲ ਚਾਹੁੰਦੇ ਹਾਂ ਕਿ ਪਿਆਰ ਨਾਲ ਗੱਲ ਹੋ ਜਾਏ। ਤੁਸੀਂ ਜਿਹੜੀ ਗੱਲ ਕੀਤੀ ਨਾ, ਮੈਂ ਤੁਹਾਨੂੰ ਮਤਲਬ ਮੈਂ 2000 ਜਿਸ ਬੇਨਜ਼ੀਰ ਵਾਪਸ ਗਈ 7 ਤੋਂ ਬਾਅਦ ਪਾਕਿਸਤਾਨ ਦੀ ਖਬਰਾਂ ਵੇਖਣਾ ਸ਼ੁਰੂ ਕੀਤੀਆਂ ਨੇ, ਫਾਲੋ ਕਰਨਾ ਸ਼ੁਰੂ ਕੀਤੀਆਂ ਨੇ। ਉਸ ਦਿਨ ਤੋਂ ਲੈ ਕੇ ਖੈਰ ਲਾਲ ਮਸਜਿਦ ਵਿੱਚ ਪਾ ਲਓ ਜਾਂ ਹੁਣ ਤੱਕ ਕਰ ਲਓ, ਪਾਕਿਸਤਾਨੀ ਇੰਤਜ਼ਾਮੀਆ ਨੇ ਆਪਣੇ ਬੰਦੇ ਜਿਤਨਾ ਜ਼ੁਲਮ ਜ਼ਿਆਦਤੀ ਕੀਤੀ, ਆਪਣੇ ਮਾਰੇ ਨੇ ਨਾ। ਅਗਰ ਸਿਰਫ ਉਸ ਪਾਸੇ ਮੂੰਹ ਕਰਕੇ ਕਹਿੰਦੇ ਕਿ ਇਤਨਾ ਕਿ ਅਸੀਂ ਬੰਦੇ ਲੈ ਕੇ ਆ ਰਹੇ ਜਿਹੜੇ ਮਰ ਗਏ ਨੇ, ਅਤੇ ਜਿਤਨਾ ਅਸੀਂ ਅਸਲਾ ਲੈ ਕੇ ਆ ਰਹੇ, ਤਾਂ ਤੁਹਾਨੂੰ ਕੋਈ ਪਤਾ ਨਹੀਂ ਦਿੱਲੀ ਤੱਕ ਤੁਹਾਨੂੰ ਜਗ੍ਹਾ ਲੱਭ ਜਾਣੀ ਸੀ, ਲੇਕਿਨ ਤੁਸੀਂ ਆਪਣੇ ਨਹੀਂ ਮਾਰਿਆ। ਇਹ ਪਿਛਲੇ ਮੈਂ ਜਿਹੜਾ ਆਲਮੋਸਟ 19 ਸਾਲ ਹੋ ਗਏ ਨੇ ਵੇਖ ਰਹੇ ਪਾਕਿਸਤਾਨ, ਇਸ ਤੋਂ ਪਹਿਲੋਂ ਮੈਂ ਨਹੀਂ ਸੀ ਇਤਨਾ ਇਨਵੋਲਵ। ਇਹਦੇ ਵਿੱਚ ਤੁਸੀਂ ਕਿਤਨੇ ਕੁ ਆਪਣੇ ਬੰਦੇ ਖੁਦ ਸ਼ਹੀਦ ਕੀਤੇ ਨੇ। ਚਲੋ ਮੈਂ ਬੁਰਾ ਹੋਊਂਗਾ, ਲੇਕਿਨ ਜਿਹੜੇ ਮੇਰੇ ਪਿੱਛੇ ਬੰਦੇ 150, 200, 1000 ਚੱਲ ਕੇ ਆ ਰਹੇ ਸੀ, ਉਹਨਾਂ ਨੂੰ ਕਿਉਂ ਮਾਰ ਰਹੇ ਹੋ? ਉਹ ਤਾਂ ਵੇਖੋ ਨਾ, ਉਹਨਾਂ ਨੂੰ ਜਾਂ ਤਾਂ ਉਹਨਾਂ ਨੂੰ ਹੈਗਾ ਹੀ ਦਿਓ ਕਿ ਭਾਈ ਇਹ ਸਾਡੀ ਪੋਲਿਸੀ ਨਹੀਂ, ਇਹ ਇਸ ਤਰ੍ਹਾਂ ਬਿਹਤਰ ਹੈ, ਤਾਂ ਤੁਹਾਡੀ ਗੱਲ ਮੰਨ ਕੇ ਟੁਰ ਜਾਣਗੇ। ਉਹ ਕਿਸੇ ਦੀ ਸੁਣ ਕੇ ਆਏ ਨੇ। ਕਿਹਨੇ ਦੇਣੀ ਹੈ? ਜੋ ਵੀ ਲੀਡਰਸ਼ਿਪ ਹੈ, ਤੁਸੀਂ ਵੇਖੋ ਨਾ, ਇਤਨਾ ਪਾਕਿਸਤਾਨ ਦੇ ਵਿੱਚ ਆਂਸੂ ਗੈਸ ਇਸਤੇਮਾਲ ਹੁੰਦੀ ਹੈ। ਉਹ ਜਿਹੜੇ ਉੱਥੇ ਰਹਿਣ ਵਾਲੇ ਮਹਿਸੂਸ ਨਹੀਂ, ਤੁਸੀਂ ਇੱਥੋਂ ਬਾਹਰ ਜਾਓ ਤਾਂ ਤੁਹਾਨੂੰ ਸਮੈਲ ਆਉਂਦੀ ਹੈ, ਹਵਾ ਦੇ ਵਿੱਚ ਬੋ ਆਉਂਦੀ, ਜਿਸੇ ਤੁਸੀਂ ਜਾਂਦੇ ਹੋ ਨਾ, ਅਤੇ ਉਹ ਤੁਹਾਡੀ ਬਾਰਿਸ਼ ਨਹੀਂ ਹੁੰਦੀ। ਇਨਵਾਇਰਮੈਂਟ ਦੇ ਉੱਤੇ ਤੁਸੀਂ ਕਿਤਨਾ ਉਹ ਬੰਬ ਚਲਾ ਦਿੱਤਾ ਹੁੰਦਾ ਹੈ ਕਿ ਉੱਤੇ ਕੋਈ ਸ਼ੈ ਨਹੀਂ ਹੁੰਦੀ ਤੁਹਾਡੇ ਵਾਸਤੇ, ਨਾ ਬਾਰਿਸ਼ ਹੋਏਗੀ, ਨਾ ਕੋਈ ਸਕੂਨ ਹੋਏਗਾ, ਨਾ ਕੁਝ ਹੋਏਗਾ। ਅਤੇ ਇਹ 2000 ਮੈਂ ਪਤਾ ਨਹੀਂ ਕਿਹੜਾ ਸੀ ਜਿਸ ਦਾ ਲਾਲ ਮਸਜਿਦ ਹੋਇਆ ਸ਼ੁਰੂ,
ਮੁਸ਼ਰਫ ਮੁਸ਼ਰਫ ਨੇ ਕੀਤਾ, ਲੇਕਿਨ ਸਾਲ ਕਿਹੜਾ ਸੀ? 2007 ਦੀ ਗੱਲ ਹੈ ਨਾ। ਅਰਾਊਂਡ ਉਹ ਉਸ ਤੋਂ ਲੈ ਕੇ ਹੁਣ ਤੱਕ ਜਿਹੜਾ ਨਾ, ਉਸ ਤੋਂ ਪਹਿਲਾਂ ਵੀ ਹੁੰਦਾ ਹੈਗਾ। ਮੈਂ ਦੱਸਿਆ ਨਾ, ਉਸ ਤੋਂ ਬਾਅਦ ਮੈਂ ਖਬਰਾਂ ਵੇਖਣਾ ਸ਼ੁਰੂ ਕੀਤੀਆਂ ਨੇ। ਸਰ ਲਾਲ ਮਸਜਿਦ ਹੋਈ ਕਿ ਮੁਸ਼ਰਫ ਨੇ ਕੀਤੀ। ਜੀ। ਹੁਣ ਤੁਸੀਂ ਇਹ ਵੇਖ ਲਓ ਕਿ ਅਗਰ ਕੋਈ ਸਿਆਸਤਦਾਨ ਹੁੰਦਾ ਤਾਂ ਉਹਨੇ ਬਹਿ ਕੇ ਗੱਲ ਕਰਨੀ। ਬਸ ਉਹ ਚੌਧਰੀ ਸ਼ੁਜਾਤ ਵਿਚਾਰਾ ਲੱਗਿਆ ਸੀ ਉਸ ਵਕਤ, ਲੇਕਿਨ ਉਹ ਕੁਝ ਉਹਨਾਂ ਨੂੰ ਮਰਨ ਦਾ ਸ਼ੌਕ ਸੀ ਤੇ ਕੁਝ ਇਹ ਵੀ ਜ਼ਾਲਮ ਸਨ। ਗੱਲ ਬਰਾਬਰ ਹੀ ਕਰਾਂਗਾ ਕਿ ਦੋਵਾਂ ਪਾਸੋਂ ਕੰਮ ਖਰਾਬ ਸੀ। ਤੇ ਵੇਖੋ, ਅਸੀਂ ਸਟੇਟ ਨੂੰ ਚੈਲੰਜ ਨਾ ਕਰੋ, ਤੇ ਮਿਲ ਬਾਣ ਕੇ ਕੰਮ ਕਰਨਾ। ਸਰ ਦੇਖੋ, ਮੇਰੀ ਤੁਸੀਂ ਫਿਰ ਵੀ ਉਹੀ ਗੱਲ ਹੈ, ਨਹੀਂ ਜਿੱਤ ਸਕਦੇ ਸਟੇਟ ਕੋਲੋਂ। ਤੁਸੀਂ ਆਏ ਹੋ ਫਾਰਮ 47 ਤੇ, ਜੀ। ਤੁਸੀਂ ਜੱਫਾ ਤੇ ਸੀਟ ਨੂੰ ਮਾਰਿਆ ਨਾ। ਔਰ ਹੁਣ ਐਟਲੀਸਟ ਇਤਨਾ ਤਾਂ ਕਰੋ ਨਾ ਕਿ ਤੁਸੀਂ ਵਿੱਚ ਵੜ ਕੇ ਉਹਨਾਂ ਨਾਲ ਗੱਲਬਾਤ ਕਰਕੇ, ਤੁਹਾਡੇ 'ਚ ਇੰਨੀ ਤਾਂ ਕਪੈਸਿਟੀ ਹੋਣੀ ਚਾਹੀਦੀ ਨਾ ਕਿ ਤੁਸੀਂ ਕਿਸੇ ਨਾਲ ਗੱਲਬਾਤ ਕਰ ਲਓ। ਸਰ ਅਥਾਰਟੀ ਮਿਲੇ ਤੇ ਅਗਲੇ ਗੱਲ ਕਰਨੀ ਆਉਂਦੇ ਨੇ, ਡਰਦੇ ਨੇ ਕਿ ਹੁਣ ਜਿਹੜੀ ਦੇਖੋ ਤੁਸੀਂ ਓਰੀਜਨਲ 47 ਸੀ, ਜਾਂ 2 ਨੰਬਰ ਜਿਹੜਾ ਬਣਿਆ ਸੀ ਸੁਬਾ 9 ਤਾਰੀਖ ਸੁਬਾ ਬਣੇ ਸਾਰੇ 47 ਦੀ ਨਾ। ਜੀ ਜੀ, ਲੇਕਿਨ ਡਰਦੇ ਦੋਵੇਂ ਨੇ। 47 ਜਦੋਂ ਵੀ ਆਉਂਦਾ ਨਾ, ਸਮਝੋ 2 ਨੰਬਰ ਹੈ। ਨਹੀਂ, ਮੈਂ ਜਿਹੜੀ ਗੱਲ ਕਰੇ ਜੀ, ਲੇਕਿਨ ਬਣਦੀ ਹਕੂਮਤ 47 ਦੀ 45 ਤੋਂ 47 ਜਿਹੜਾ ਅਸੀਂ ਕਹਿੰਦੇ ਸੇਮ ਹੋਣਾ ਚਾਹੀਦਾ। ਇਹਦਾ ਮਤਲਬ ਹੈ ਕਿ 2 ਨੰਬਰ ਜਿਹੜੇ 47 ਦੇ ਆਏ ਨੇ। ਹੁਣ ਗੱਲ ਇਹ ਕਿ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਦੱਸਣਾ ਜਿਹੜਾ ਮੈਨੂੰ ਥੋੜਾ ਜਿਹਾ ਅੱਛਾ ਨਹੀਂ ਲੱਗਾ। ਜੀ ਕਿ ਤੁਸੀਂ, ਮੈਂ ਪੇਂਡੂ ਜਿਹਾ ਬੰਦਾ, ਮੇਰੇ ਕੋਲ ਜਟਕੀਆਂ ਜਿਹੀਆਂ ਗੱਲਾਂ ਮਸਾਲਾ ਹੁੰਦੀਆਂ ਨੇ। ਹੁਣ ਤੁਸੀਂ ਕਿਸੇ ਨਾਲ ਘੁਲ ਪਏ ਹੋ, ਤੁਸੀਂ ਕਰਨੀ ਸੁਲ੍ਹਾ। ਤੁਸੀਂ ਤਾਂ ਮੈਂ ਘੁਲ ਪਏ ਆ ਜੀ। ਮੈਂ ਤੁਹਾਨੂੰ ਕਹਿਣਾ ਭਾਈ ਨਸੀਬ, ਮੈਂ ਤੁਹਾਡੇ ਨਾਲ ਸੁਲ੍ਹਾ ਕਰਨੀ ਹੈ। ਨਾਲ ਮੈਂ ਜਿਹੜਾ ਉਹ 100 ਬੰਦਾ ਵੀ ਬੁਲਾਇਆ ਹੋਵੇ ਬੰਦੂਕਾਂ ਵਾਲਾ, ਤੇ ਮੈਂ ਸੁਲ੍ਹਾ ਕਰਨ ਦੇ ਮੂਡ 'ਚ ਤਾਂ ਨਹੀਂ ਆਣਾ। ਹਾਂ, ਅਗਲੇ ਨੂੰ ਮਹਿਸੂਸ ਹੋ ਜਾਂਦਾ, ਲੇਕਿਨ ਇਸ ਟਾਈਮ ਤੇ ਸੁਲ੍ਹਾ ਦਾ ਮੂਡ ਇਸ ਪਾਸੋਂ ਨਹੀਂ ਗਿਆ। 14,000 ਬੰਦਾ ਪੰਜਾਬ ਪੁਲਿਸ ਦਾ ਗਿਆ ਕਸ਼ਮੀਰ ਦੇ ਵਿੱਚ, ਫਿਰ ਰੇਂਜਰ ਗਈ ਹੈ। ਇਹ ਗੇਮ ਹੋ ਰਹੀ ਹੈ, ਜਿਹੜਾ ਜ਼ਰਦਾਰੀ ਸਾਹਿਬ ਕਹਿੰਦਾ ਨਾ ਖਿਲਾੜੀ ਨੇ, ਇਹ ਖਿਲਾੜੀ ਗੇਮ ਕਰ ਰਿਹਾ ਜੇ। ਉਹਨੇ ਕਿ ਮੇਰੀ ਸੀਟ ਜਾਤੀ ਜਾਣਾ ਤਾਂ ਤੁਹਾਨੂੰ ਵੀ ਸਕੂਨ ਨਹੀਂ ਕਰਨ ਦੇਗਾ। ਉੱਥੇ ਜਿਹੜਾ ਵਜ਼ੀਰ ਆਜ਼ਮ ਹੈ ਕਸ਼ਮੀਰ ਦਾ, ਉਹਨੇ ਆ ਕੇ ਆਵਾਮ ਨੂੰ ਕਿਹਾ ਕਿ ਮੈਂ ਰੇਂਜਰ ਨਹੀਂ ਬੁਲਾਈ। ਉਹ ਕਿੰਨੇ ਭੇਜੀ ਹੈ? ਆਮ ਸੌਰੀ, ਉਹ ਕਿਹੜੀ ਪਾਰਟੀ ਦੇ ਫਿਲਹਾਲ ਲੱਗੇ ਪਏ ਉੱਥੇ? ਆਈ ਥਿੰਕ ਪੀਪੀ ਦਾ। ਓਕੇ। ਅਗਰ ਇਲੈਕਸ਼ਨ ਵੀ ਚਾਹੁੰਦੇ ਹੋਣੇ ਕਿ ਅਸੀਂ ਹਕੂਮਤ ਬਣਾਈਏ, ਕਿਉਂਕਿ ਪਿੱਛੇ ਤਾਂ ਲੈ ਲੈਣੇ 47 ਤੇ ਉਹ ਕਿਹੜਾ ਸੀ, ਗਿਲਗਿਤ ਬਿਲਤਿਸਤਾਨ ਦੀ, ਕੋਈ ਇਹੀ ਰੌਲਾ ਨਾ। ਇਹ ਵੀ ਇਹੀ ਲੈਣਾ ਚਾਹੁੰਦੇ ਨੇ। ਮੋਸਟ ਪ੍ਰੋਪਰਲੀ ਮਿਲ ਵੀ ਜਾਏਗੀ, ਮੇਰਾ ਨਹੀਂ ਖਿਆਲ। ਅੱਛਾ, ਹੁਣ ਖਤਰਾ ਪੈ ਗਿਆ। ਹਾਂ, ਮੇਰਾ ਨਹੀਂ ਖਿਆਲ ਯਾਰ, ਬਸ ਜਿਤਨਾ ਫਿਲਹਾਲ ਤਾਂ ਇਲੈਕਸ਼ਨ ਹੀ ਡਿਲੇ ਹੋ ਗਿਆ। ਅੱਛਾ ਹੋ ਗਿਆ ਡਿਲੇ, ਹਾਲਾਤ ਦੀ ਵਜ੍ਹਾ ਤੋਂ ਉਹਨਾਂ ਨੂੰ ਫਾਇਦਾ ਹੋ ਗਿਆ ਨਾ। ਫਿਰ ਜੋ ਵੀ ਸ਼ੋਰ ਸ਼ਰਾਬਾ ਹੋਇਆ, ਬੇਸ਼ੱਕ ਇੱਥੋਂ ਹੀ ਘੱਟ ਹੋ ਜਾਣ, ਲੇਕਿਨ ਇਲੈਕਸ਼ਨ ਤਾਂ ਡਿਲੇ ਕਰਾ ਦੇਣੇ, ਬੇਸ਼ੱਕ 3 ਮਹੀਨੇ ਵੀ, ਜਿਤਨਾ ਵੀ ਹੋਏਗਾ ਫॉर एग्जांपल, ਕਿਉਂਕਿ ਇਸ ਵਾਰ ਸ਼ਾਇਦ ਡਿਲੇ ਹੋ ਜਾਏ ਤਾਂ ਫਿਰ ਲੰਬੀ ਪੈ ਜਾਂਦੀ ਹੈ। ਤੇ ਅੱਲਾ ਬਿਹਤਰ ਕਰੇ ਯਾਰ, ਸਾਡੀ ਦੁਆ ਹੈ ਆਪਸ ਨਹੀਂ ਲੜਨਾ ਚਾਹੀਦਾ ਕਿ ਮਾਮਲਾ ਠੰਡਾ ਹੋਵੇ, ਸਹੀ ਹੋਵੇ, ਬਹਿ ਕੇ ਗੱਲ ਕਰਨ। ਬਿਲਕੁਲ। ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋਏ ਨੇ, ਸਹੀ ਗੱਲ, ਪੁਲਿਸ ਦੇ ਜਾਂ ਸਿਵਿਲੀਅਨ, ਸਾਰੇ ਹੀ ਸਾਡੇ ਨੇ। ਉਹ ਨਹੀਂ ਹੋਣਾ ਚਾਹੀਦਾ, ਬਦਮਜ਼ਗੀ ਨਹੀਂ ਹੋਣੀ ਚਾਹੀਦੀ, ਪਿਆਰ ਨਾਲ ਗੱਲ ਹੋਣੀ ਚਾਹੀਦੀ ਹੈ, ਔਰ ਹੱਲ ਵੀ ਪਿਆਰ ਨਾਲ ਹੀ ਨਿਕਲਦਾ। ਅਸੂਲੀਅਤ ਨਾਲ ਦੇਖੋ, ਕੁਝ ਐਸੇ ਤੁਹਾਡੇ ਰਿਸ਼ਤੇ ਹੁੰਦੇ ਨੇ ਜਾਂ ਐਸੀ ਬਰਾਦਰੀ ਹੁੰਦੀ, ਜੇ ਤੁਸੀਂ ਗੁਜ਼ਾਰਾ ਮਸਟ ਕਰਨਾ ਹੈ ਤਾਂ ਉੱਥੇ ਲੜਨੇ ਦਾ ਫਾਇਦਾ ਹੀ ਕੋਈ ਨਹੀਂ ਹੈ। ਉੱਥੇ ਫਿਰ ਬੰਦਾ ਉੱਚੀ ਆਵਾਜ਼ ਨਾਲ ਗੱਲ ਨਹੀਂ ਕਰਦਾ, ਡਾਂਗ ਨਹੀਂ ਚੁੱਕਦਾ, ਬੰਦਾ ਉਹ ਹੀ ਨਹੀਂ ਕਰਦਾ। ਫਿਰ ਬੰਦਾ ਕਹਿੰਦਾ ਤੁਸੀਂ ਜੇ ਛੋਟਾ ਹੈ ਤਾਂ ਉਹਨੂੰ ਕਿਹਾ ਬੱਚੇ ਗੱਲ ਸੁਣੋ, ਵੱਡਾ ਹੈ ਤਾਂ ਬਜ਼ੁਰਗ ਕਰੋ। ਪਿਆਰ ਨਾਲ ਬੰਦਾ ਗੱਲ ਕਰਕੇ ਮਸਲੇ ਨੂੰ ਸੁਲਝਾਓ, ਕਿਉਂਕਿ ਤੁਸੀਂ ਜੇ 10 ਆਉਣਾ, ਬਹੁਤ ਵੱਡੀ ਜੰਗ ਹੋਈ ਸੀ ਈਰਾਨ ਦੀ ਅਤੇ ਅਮਰੀਕਾ ਅਤੇ ਪੂਰੀ ਦੁਨੀਆ ਦੀ ਆਲਮੋਸਟ ਲੱਗੀ ਰਹੀ ਹੈ ਨਾ, ਅਤੇ ਹੁਣ ਕਿਸ ਤਰ੍ਹਾਂ ਉਹਨਾਂ ਨੇ ਪਿਆਰ ਨੂੰ ਬੰਦਾ ਤਰੀਕੇ ਨਾਲ ਖ਼ਤਮ ਕੀਤੀ ਹੈ। ਸਾਰੇ ਦਾ ਐਂਡ ਹੀ ਹੈ, ਐਂਡ ਆਹੀ ਹੁੰਦਾ। ਅਤੇ ਤੁਸੀਂ ਪਹਿਲਾਂ ਜੇ ਤੁਹਾਡਾ ਰਿਸ਼ਤਾ ਹੀ ਐਸਾ ਕਿ ਤੁਸੀਂ ਰਹਿ ਨਹੀਂ ਸਕਦੇ ਦੂਜੇ ਦੇ ਬਗੈਰ, ਠੀਕ ਹੈ ਨਾ। ਕਸ਼ਮੀਰ ਪਾਕਿਸਤਾਨ ਫਿਰ ਵੀ ਸਰਵਾਈਵ ਕਰੇ, ਕਸ਼ਮੀਰ ਨਹੀਂ ਸਰਵਾਈਵ ਕਰ ਸਕੇਗਾ ਪਾਕਿਸਤਾਨ ਬਗੈਰ। ਪਹਿਲਾਂ ਤਾਂ ਲੈਦਾ ਹੋਣਾ ਹੀ ਨਹੀਂ ਉਹਨੇ, ਨਾ ਉਹ ਕਰ ਸਕਦਾ ਤੇ ਨਾ ਅਸੀਂ ਕਰ ਸਕਦੇ ਹਾਂ। ਸਾਡਾ ਗੁਜ਼ਾਰਾ ਚੱਲ ਹੀ ਜਾਣਾ। ਸਰ ਨਹੀਂ, ਤੁਸੀਂ ਆਸਤਾ ਆਸਤਾ ਕਰਕੇ ਫਿਰ ਅਰਸ਼ਾ ਵੰਡੀ ਆਓ ਨਾ। ਪਹਿਲੇ ਤੁਸੀਂ ਬੰਗਾਲ ਦਿੱਤਾ, ਹੁਣ ਤੁਸੀਂ ਕਸ਼ਮੀਰ ਦਿਓਗੇ, ਹੋਰ 2 ਸਾਲਾਂ ਨੂੰ ਤੁਸੀਂ ਗਿਲਗਿਤ ਦੇ ਦਿਓਗੇ, ਫਿਰ ਬਲੋਚ ਤੁਰ ਜਾਣਗੇ। ਤੁਸੀਂ ਤਾਂ ਫਿਰ ਵੰਡੀ ਆਉਂਦੇ ਹੋ ਨਾ ਅਰਸ਼ਾ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇਸ ਚੀਜ਼ ਤਾਂ ਮੈਂ ਐਗਰੀ ਨਹੀਂ ਕਰਦਾ। ਸਾਨੂੰ ਪਿਆਰ ਨਾਲ ਗੱਲ ਕਰਨੀ ਚਾਹੀਦੀ। ਉਹ ਭਾਈ ਨੇ ਸਾਡੇ, ਬਿਲਕੁਲ, ਸਾਨੂੰ ਲੜਨਾ ਨਹੀਂ ਚਾਹੀਦਾ ਜੀ। ਲੜਾਈ ਹੱਲ ਨਹੀਂ ਹੈ।
ਲੜਾਈ ਕਿਸ ਚੀਜ਼ ਦਾ ਹੱਲ ਨਹੀਂ ਹੈ, ਤੇ ਜਿਹਨਾਂ ਰਿਸ਼ਤੇ ਨਾਲ ਅਸੀਂ ਰਹਿਣਾ ਹੈ, ਪਿਆਰ ਮੁਹੱਬਤ ਨਾਲ ਗੱਲ ਤੁਸੀਂ ਮੁਕਾਓ। ਪ੍ਰੈਸ਼ਰ ਪਾ ਸਕਦੇ ਹੋ ਪੰਜਾਬੀਆਂ ਤੇ, ਕਿਉਂਕਿ ਅਸੀਂ ਹੁਣ ਥੋੜੇ ਜਿਹੇ ਨਫੀਸ ਹੋ ਗਏ ਆ, ਅਸੀਂ ਜੰਗਜੂ ਨਹੀਂ ਰਹੇ। ਉਹ ਲੋਕ ਅਜੇ ਵੀ ਜੰਗਜੂ ਨੇ, ਉਹ ਸਟਰਗਲਰ ਨੇ ਨਾ, ਉਹਨਾਂ ਦਾ ਲਾਈਫ ਸਟਾਈਲ ਜਿਹੜਾ ਹੈ ਨਾ ਉਹ ਬਹੁਤ ਔਖਾ ਹੈ। ਉਹਨਾਂ ਦੀਆਂ ਮਾਵਾਂ ਨੇ ਇਹ ਨਹੀਂ ਆਖਣਾ ਕਿ ਮੇਰਾ ਪੁੱਤਰ ਤੂੰ ਨਾ ਜਾਈ, ਦੂਜਿਆਂ ਨੂੰ ਜਾਣ ਦੇ। ਸਹੀ ਗੱਲ ਹੈ, ਇਹ ਗੱਲ ਤੁਹਾਡੀ ਬਿਲਕੁਲ ਉਹ ਠੀਕ। ਔਰਤਾਂ ਬੱਚੇ ਸਾਰੇ ਰੋਡ ਤੇ ਨੇ, ਉਹ ਕਿਹਦੇ ਨੇ? ਉਹ ਸਾਡੇ ਨੇ। ਸਹੀ ਗੱਲ ਹੈ। ਸਾਨੂੰ ਮਕਬੂਜ਼ਾ ਦੀ ਤਕਲੀਫ ਕਿਉਂ ਆਉਂਦੀ ਹੈ? ਕਿ ਉਹ ਸਾਡੇ ਬੱਚੇ ਨੇ, ਸਾਡੇ ਭੈਣਾਂ ਭਰਾ ਨੇ, ਔਰ ਇਸ ਨਾ ਵਾਸਤੇ ਬਹੁਤ ਉਹਨਾਂ ਜ਼ੁਲਮ ਦੀ ਹੋ ਰਿਹਾ ਤਕਲੀਫ ਥੇ, ਹੁੰਦੀ ਹੈ। ਬਹੁਤ ਜ਼ੁਲਮ ਹੋ ਰਿਹਾ ਥੇ। ਤੇ ਇਸ ਵਾਸਤੇ ਨਹੀਂ ਹੋਣਾ ਚਾਹੀਦਾ। ਅੱਲਾਹ ਪਾਕ ਹਦਾਇਤ ਦੇ ਸਾਰਿਆਂ ਨੂੰ। ਅਗਰ ਕੋਈ ਗੱਲ ਬੁਰੀ ਲੱਗੀ ਹੋਏ ਤਾਂ ਮਾਜ਼ਰਤ ਚਾਹੁੰਦੇ ਹਾਂ। ਇਨਸ਼ਾਅੱਲਾ ਮਿਲਣੇ ਆ ਅਗਲੇ ਵੀ ਇਲਾਕ ਦੇ ਵਿੱਚ। ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ। ਅੱਲਾ ਹਾਫਿਜ਼।